ਓਏ ਉੱਠੋ ਇਮਲੀ, ਹੋਸ਼ ਕਰ ਓਏ। ਕਿਉਂ ਘਬਰਾ ਗਿਆ? ਬੇਹੋਸ਼ ਤੇ ਸਭ ਨੂੰ ਹੋਣਾ ਚਾਹੀਦਾ ਸੀ। ਪਤਾ ਨਹੀਂ ਉਸ ਵਿਚਾਰੇ ਦਾ ਕੀ ਹਾਲ ਹੋਇਆ ਨਾ, ਜਾ ਕੇ ਚੈੱਕ ਕਰੋ। ਇੱਥੇ ਤੂੰ ਲੰਮਾ ਪਿਆ ਹੋਇਆ। ਹਿੰਮਤ ਕਰ, ਤੇਰੇ ਤਾਏ ਦਾ ਪੁੱਤ ਆ ਗਿਆ, ਘਬਰਾ ਨਾ। ਸਾਦੀਆ, ਤੇਰੀ ਫੁੱਫੀ ਦਾ ਪੋਤਾ ਆ ਗਿਆ ਵਾ। ਤੈਨੂੰ ਪਰੇਸ਼ਾਨ ਹੋਣ ਦੀ ਲੋੜ ਕੋਈ ਨਹੀਂ। ਮੈਂ ਤੇਰੇ ਨਾਲ ਜਾ ਕੇ ਇਮਲੀ ਦਾ ਇਲਾਜ ਹਸਪੀਟਲੋਂ ਕਰਵਾਵਾਂਗਾ। ਕੀ ਗੱਲ ਹੈ, ਮੈਨੂੰ ਫਾਲਜ ਹੋਇਆ? ਮੈਂ ਨਹੀਂ ਹਸਪਤਾਲ ਲੈ ਕੇ ਜਾ ਸਕਦਾ? ਵੇ ਹਸਪਤਾਲ ਜਾਣ ਦੀ ਤੇ ਨੌਬਤ ਹੀ ਨਹੀਂ ਆਣੀ। ਸੱਪ ਨੇ ਜ਼ਹਿਰ ਪੂਰੇ ਜਿਸਮ 'ਚ ਫੈਲਾ ਦਿੱਤਾ ਵੇ। ਸਾਦੀਆ, ਤੂੰ ਦੇਖ ਸਹੀ ਉਹਨੂੰ ਰੂਪ ਕਿੰਨਾ ਚੜਿਆ, ਸੱਪ ਲੜ ਕੇ ਵੀ। ਵੇ ਮਰ ਵੇ, ਮੇਰਾ ਬੰਦਾ ਮਰਨ ਨੂੰ ਆਇਆ, ਤੈਨੂੰ ਰੂਪ ਦੀ ਪਈ ਏ ਬੇਰੂਪੀਏ। ਇੱਕ ਗੱਲ ਦੀ ਸਮਝ ਨਹੀਂ ਆਈ, ਇਹ ਸੱਪ ਡਸਣ ਦੇ ਨਾਲ ਜ਼ਹਿਰ ਫੈਲਦਾ ਹੈ, ਬੂ ਕਿਉਂ ਫੈਲਣ ਨਹੀਂ? ਕਾਦੀ ਬੋ ਕੂੜਾ ਪਿਆ ਆ ਕੋਲ, ਮੇਰਾ ਬੰਦਾ ਆ ਮੋਟਿਆ। ਕਿਆ ਇੰਨੇ ਨਹੀਂ ਜੇ ਬਚਣਾ? ਇਹ ਤੇ ਚੰਦ ਘੜੀਆਂ ਦਾ ਪਰੋਣਾ ਆ, ਜਿਹੜਾ ਵੀ ਇੰਤਜ਼ਾਮ ਕਰਨਾ ਤੁਸੀਂ ਕਰਨਾ ਹੈ। ਨਹੀਂ ਇੰਤਜ਼ਾਮ ਕਰਨਾ, ਹੁਣ ਪ੍ਰਾਹੁਣੇ ਦੀ ਰੋਟੀ ਰੱਖ ਲਈਏ ਤੇ ਉਹਦਾ ਵਲੀਮਾ ਆ। ਗੱਲ ਸੁਣ ਸਰਦੀਆ, ਇਹਨੇ ਤੇ ਹੁਣ ਮਰ ਜਾਣਾ, ਲੇਕਿਨ ਇਹਦੀ ਸਾਰੀ ਜਾਇਦਾਦ ਦੀ ਮਾਲਕਣ ਹੁਣ ਤੂੰ ਬਣੇਗੀ। 16 ਕਿੱਲੇ ਤੇ ਬਾਕੀ ਹਵੇਲੀ ਤੇ ਜਿੰਨਾ ਵੀ ਮਾਲ ਡੰਗਰ ਸਾਰਾ ਤੇਰੇ ਨਾਂ ਹੋਏਗਾ। ਤੇ ਮੈਂ ਨਹੀਂ ਚਾਹਦਾ ਘਰ ਦੀ ਇੱਜ਼ਤ ਤੇ ਘਰ ਦੀਆਂ ਚੀਜ਼ਾਂ ਬਾਹਰ ਜਾਣ।